ਪੰਜਾਬੀ ਵਿਰਸਾ ਦੇ ਪ੍ਰਬੰਧ ਹੇਠ ਕਹਾਣੀ ਦੇ ਜਗਤ ਦਿਹਾੜ ਦੇ ਮੌਕੇ ਉੱਤੇ ਉਚੇਚੇ ਇਕੱਠ ਦਾ ਆਰ ਕੀਤਾ ਗਿਆ, ਜਿਹਦੇ ਉਚੇਚੇ ਪ੍ਰਾਹੁਣੇ ਮੁਦੱਸਰ ਇਕਬਾਲ ਭੱਟ ਤੇ ਪ੍ਰਧਾਨ ਇਲਿਆਸ ਘੁੰਮਣ ਹੋਰੀ ਸਨ। ਇਸ ਮੌਕੇ ਉੱਤੇ ਸਿਰ ਕੱਢਵੇਂ ਕਹਾਣੀਕਾਰਾਂ ਰਲਤ ਕਰਨ ਦੇ ਨਾਲ ਚੁਣੀਦਾ ਕਹਾਣੀਆਂ ਸੁਣਾਈਆਂ। ਸੂਰਜ ਡੁੱਬਦੇ ਕਰਦੇ ਹਰ ਰੋਜ਼ ਵਾਂਗੂ ਜਦੋਂ ਜਮੀਲ ਅਹਿਮਦ ਬੜੀ ਬੇਨਿਆਜ਼ੀ ਨਾਲ ਘਰ ਦਾ ਬੂਹਾ ਖੜਕਾ ਰਿਹਾ ਸੀ, ਉਦੋਂ ਅੱਗੋਂ ਆਉਣ ਵਾਲੇ ਸਾਰੇ ਵਾਕਿਆਤ ਦੀ ਰੀਲ ਉਹਦੇ ਦਿਮਾਗ ਵਿੱਚ ਚੱਲ ਰਹੀ ਸੀ। ਠੀਕ ਹੈ। ਹਰ ਰੋਜ਼ ਵਾਂਗ ਉਹਦੇ ਘਰ ਵਾਲੀ ਰੱਜੋ ਨਿਮਾ ਹੱਸਦੀ ਬੂਹਾ ਖੋਲ੍ਹੇਗੀ, ਉਹਦੇ ਹੱਥੋਂ ਬੈਗ ਫੜੇਗੀ। ਉਹ ਮਸਨੂਈ ਜਿਹੀ ਮੁਸਕਰਾਹਟ ਦਾ ਬਹਾਨਾ ਕਰਦਾ ਕਮਰੇ ਵਿੱਚ ਜਾ ਕੇ ਕੁਰਸੀ 'ਤੇ ਢੇਰ ਹੋ ਜਾਏਗਾ। ਰੱਜੋ ਉਹਦੀ ਜੁੱਤੀ ਦਾ ਜਰਾਬਾਂ ਉਤਾਰੇਗੀ तो ਉਹਦੇ ਲਈ ਗਰਮ ਗਰਮ ਚਾਹ ਲੈਣ ਚਲੇ ਜਾਏਗੀ। ਮਾਰਚ ਦੇ ਅਖੀਰਲੇ ਦਿਨ ਤੋਂ ਮਾਰਚ ਦੇ ਆਖਰ ਤੱਕ ਮੌਸਮ ਵਿੱਚੋਂ ਠੰਡ ਖਤਮ ਹੋ ਜਾਂਦੀ ਹੈ ਤੇ ਰਾਤਾਂ ਨੂੰ ਕਮਰਿਆਂ ਵਿੱਚ ਗਰਮੀ ਜੀ ਮਹਿਸੂਸ ਹੋਣ ਲੱਗ ਪੈਂਦੀ ਹੈ। ਇਸੇ ਪਾਰੋਂ ਆਮ ਲੋਕ ਮੰਜੀਆਂ ਕਮਰਿਆਂ ਤੋਂ ਬਾਹਰ ਕੱਢ ਲੈਂਦੇ ਨੇ। ਰਾਤ ਦੇ ਕੋਈ 9:30 ਵਜੇ ਹੋਣਗੇ ਜਦੋਂ ਇੱਕਦਮ ਪੁਲਿਸਾਂ ਨਾਲ ਭਰੇ 3 ਡਾਲੇ ਜਿਨ੍ਹਾਂ ਦੇ ਰੂਟਰ ਟਾਉਂ ਟਾਉਂ ਕਰਕੇ ਸੜਕ ਤੇ ਆਉਂਦੇ ਜਾਂਦੇ ਰਾਹੀਆਂ ਮੁਸਾਫਰਾਂ ਨੂੰ ਕਹਿ ਰਹੇ ਸਨ ਪਿੱਛੇ ਹਟ ਜਾਓ, ਸਾਨੂੰ ਬੜੀ ਕਾਲ ਹੈ। ਉਹਨਾਂ ਡਾਲਿਆਂ ਵਿੱਚੋਂ ਕੋਈ 40-42 ਪੁਲਿਸ ਵਾਲੇ ਉਤਰੇ ਤੇ ਪੱਕੀ ਸੜਕ ਤੋਂ ਸਿਰਫ 100 ਗਜ਼ ਦੀ ਵਿੱਥ ਤੇ ਲਹਿੰਦੇ ਪਾਸੇ ਅਜਾਜ਼ ਅਹਿਮਦ ਆਜਜ਼ ਦੇ ਘਰ ਅੱਗੇ ਆ ਖਲੋਤੇ। ਇਸ ਜ਼ਮੀਨ ਦੇ ਡੂੰਘ ਨੂੰ ਅਸੀਂ ਤੁਸੀਂ ਕੋਈ ਵੀ ਨਹੀਂ ਜਾਣਦਾ, ਕਿਉਂ ਜੇ ਇਹਦੀ ਗਹਿਰਾਈ ਤੇ ਡੂੰਘ ਦੀ ਹੱਦ ਦਾ ਨਾਂ ਪਾਤਾਲ ਹੈ। ਪਾਤਾਲ ਦੀ ਖਬਰ ਖੁਦਾ ਜਾਣੇ। ਪੂਰੇ ਵਿਹੜੇ ਵਿੱਚ ਜ਼ਮੀਨ ਦਾ ਇਹੋ ਟੋਟਾ ਕੱਚਾ ਹੈ, ਨਹੀਂ ਤਾਂ ਪੂਰਾ ਵਿਹੜਾ ਫਰਸ਼ ਵਿੱਚ ਬਦਲ ਗਿਆ ਹੈ, ਜੋ ਇਸ ਵੇਲ ਦੀ ਜ਼ਿੰਦਗੀ ਤੋਂ ਪਹਿਲਾਂ ਦਾ ਹੈ। ਹੁਣ ਤੇ ਵੇਲ ਦਾ ਨਾਮ ਹੀ ਪੁਰਾਣੇ ਬਾਦਸ਼ਾਹਾਂ ਦੀਆਂ ਹਕੂਮਤਾਂ ਵਾਂਗ ਮੁੱਕ ਗਿਆ ਹੈ। ਇੰਜ ਲੱਗਦਾ ਹੈ ਜੇ ਇੱਥੇ ਕਦੀ ਵੀ ਕੋਈ ਬੂਟਾ ਨਹੀਂ ਰਿਹਾ, ਬਸ ਜ਼ਮੀਨ ਦਾ 6 ਇੰਚ ਟੋਟਾ ਸਾਨੂੰ ਕੁਝ ਘੂਰਦਾ ਰਹਿੰਦਾ ਹੈ। ਇੱਕ ਜ਼ਮਾਨਾ ਸੀ ਜਦੋਂ ਵੇਲ ਇੱਥੇ ਰਾਤਾਂ ਨੂੰ ਹਕੂਮਤ ਕਰਦੀ। ਅੱਜ ਵੀ ਵੇਲੇ ਨੂੰ ਸ਼ਫਾਫ ਕਰਨ ਦੀ ਤੜਪ ਵਿੱਚ ਲੱਗਦਾ ਸੀ, ਪਰ ਸਾਡੇ ਪਿੰਡ ਵਿੱਚ ਇਹ ਪਾਣੀ ਸਿਰਫ ਇੱਕ ਖੂਹ ਦਾ ਨਾਂ ਨਹੀਂ, ਇੱਕ ਲਾਨਤ ਸੀ ਜਿਹੜੀ ਕਈ ਜ਼ਿੰਦਗੀਆਂ ਨਿਗਲ ਚੁੱਕੀ ਸੀ। ਕਿਸੇ ਦੇ ਖਾਬ, ਕਿਸੇ ਦੀ ਉਮੀਦ ਤੇ ਕਿਸੇ ਦੀਆਂ ਸਾਵਾਂ, ਸਭ ਇਹ ਡੂੰਘਾ ਪਾਣੀ ਪੀ ਗਿਆ ਸੀ। ਫਾਤਮਾ ਨਵੀਂ ਨਵੇਲੀ ਵਿਆਹ ਕੇ ਆਈ ਸੀ। ਉਹਦੀਆਂ ਅੱਖਾਂ ਵਿੱਚ ਕਈ ਖਾਬ ਸਨ, ਮੁਹੱਬਤ, ਸਕੂਨ, ਇੱਜ਼ਤ ਤੇ ਖੁਸ਼ਹਾਲ ਜ਼ਿੰਦਗੀ ਦੇ ਖਾਬ। ਪਰ ਇਹ ਖਾਬ ਉਹਦੇ ਸਸੁਰਾਲ ਨੂੰ ਚੰਗੇ ਨਹੀਂ ਸੀ ਲੱਗਦੇ। ਵਿਆਹ ਤੋਂ ਬਾਅਦ ਜਲਦੀ ਉਹਦੀ ਜ਼ਿੰਦਗੀ ਬਦਲ ਗਈ। ਸ਼ੱਕ, ਤਾਨੇ ਤੇ ਮਾਰ ਕੁਟਾਈ ਰੋਜ਼ ਦਿਹਾੜ ਦਾ ਹਿੱਸਾ ਬਣ ਗਿਆ। ਹਰ ਸਹੀ ਗਲਤ ਗੱਲ ਤੇ ਜੀ ਹਜ਼ੂਰੀ ਨਾ ਕਰਨਾ ਉਹਦਾ ਸਭ ਤੋਂ ਵੱਡਾ ਕਸੂਰ ਬਣ ਗਿਆ। ਮੁਗਲਈ ਕਾਲ ਤੋਂ ਲਗੀ ਆ ਰਹੀ ਮਨਸਬਦਾਰੀ ਦੀ ਸ਼ਾਨੋ ਸ਼ੌਕਤ ਨੂੰ ਮਾਣਨ ਵਾਲਾ ਤੇ ਨੱਡੇ ਵੱਡੇ ਜੱਟ ਗੜਾਂ ਦਾ ਸਭ ਤੋਂ ਵੱਡਾ ਜ਼ਿਮੀਦਾਰ ਤੇ ਚੌਧਰੀ ਚੂੜਹਾਵੀ ਆਪਣੀ ਹਵੇਲੀ ਦੇ ਮੋਕਲੇ ਸਾਰੇ ਵਿਹੜੇ ਵਿਚਕਾਰ ਉਸਰੇ ਹੋਏ ਉਸ ਚਬੂਤਰੇ ਦਾ ਪੀੜੀਵਾਨ ਸੀ, ਜਿਸ ਚਬੂਤਰੇ ਥੱਲੇ ਸਰਕਾਰਾਂ ਦੇ ਉਹਨਾਂ ਆਕੀਆਂ ਦੀਆਂ ਖੋਪੜੀਆਂ ਦਾ ਢੇਰ ਸੀ, ਜਿਨ੍ਹਾਂ ਨੂੰ ਚੂੜਾਂ ਦੇ ਵੜਕੇ ਆਪਣੇ ਘੇਰੇ 'ਚ ਲਿਆ ਕੇ ਅੱਡ-ਅੱਡ ਸਮਿਆਂ 'ਚ ਆਪਣੀ ਮਨਸਬਦਾਰੀ ਪੀਡੀ ਕਰਦੇ ਰਹੇ ਸਨ। ਉਹਨਾਂ ਪੱਥਰਾਂ ਤੋਂ ਲੋਕੀ ਜਿੰਦ ਵਾਰਦੇ, ਜਿਨ੍ਹਾਂ ਚੁੰਮਨ ਕਦਮ ਸਰਕਾਰ ਦੇ, ਨਾਲੇ ਪੱਥਰਾਂ ਨੂੰ ਪੈਰੀ ਹੱਥ ਲਾ ਕੇ ਤੇ ਮੇਰਾ ਵੀ ਸਲਾਮ ਆਖ ਦੇਈ। ਪੇਸ਼ ਕੀਤੀਆਂ ਗਈਆਂ ਕਹਾਣੀਆਂ ਦਾ ਮਿਆਰ ਉੱਚਾ ਤੇ ਬੁਨਤ ਮਨ ਖਿੱਚਵੀਂ ਸੀ। ਹਰ ਕਹਾਣੀਕਾਰ ਨੂੰ ਖੂਬ ਸਰਾਇਆ ਗਿਆ। ਹਯਾਤੀ ਦੀ ਘੁੰਮਣ ਘੇਰੀ ਵਿੱਚ ਕਿੰਨੀ ਵਾਰੀ ਡੁੱਬਣਾ ਪੈਂਦਾ ਹੈ ਤੇ ਕਈ ਵਾਰੀ ਤਰਨਾ ਪੈਂਦਾ ਹੈ। ਜੀਵਨ ਜੀਵਤ ਚੁ ਕਰਨਾ ਹੋਇਆ, ਨਾ ਆਪਣੀ ਮਰਜ਼ੀ ਆਇਆ ਤੇ ਨਾ ਆਪਣੀ ਮਰਜ਼ੀ ਜਾਣਾ ਹੈ। ਜੀਵਨ ਵੀ ਕਦ ਆਪਣਾ ਜੀਵਤ ਹੈ, ਹਮੇਸ਼ ਦੂਜਿਆਂ ਲਈ ਜੀਵਤ ਹੈ, ਆਪਣੇ ਲਈ ਤੇ ਕੁਝ ਵੀ ਨਹੀਂ। ਤੇ ਜੇ ਕੁਝ ਆਪਣੇ ਲਈ ਕਰਦਾ ਹੈ ਤੇ ਲੋਕ ਕਦ ਜੀਵਨ ਦਿੰਦੇ ਨੇ। ਇਸ ਫਰਜ਼ੀ ਸਦਰ ਦੀ ਹਕੀਕਤ ਦੱਸਣ ਲਿਖਿਆ, ਜਿਸ ਤੇ ਉਹਨਾਂ ਮੇਰੇ ਕੋਲੋਂ ਵਾਅਦਾ ਲਿਆ ਕਿ ਉਹ ਇਸ ਹਕੀਕਤ ਨੂੰ ਜਾਣਨ ਤੋਂ ਬਾਅਦ ਆਪਣੇ ਤੱਕ ਹੀ ਰੱਖਣਗੇ ਤੇ ਅਗਾਂਹ ਕਿਸੇ ਨੂੰ ਨਹੀਂ ਦੱਸਣਗੇ। ਸਹੀ। ਮੇਰੇ ਵਾਅਦਾ ਕਰਨ ਤੇ ਨਈਮ ਸਾਹਿਬ ਨੇ ਗੱਲ ਤੋਰੀ ਕਿ ਜਿਸ ਦਿਨ ਕਦੀਰ ਚੀਮਾ ਇਤਫਾਕੀਆ ਛੁੱਟੀ ਤੇ ਸੀ, ਉਸੇ ਦਿਨ ਸਟਾਫ ਮੀਟਿੰਗ ਰੱਖੀ ਗਈ ਸੀ। ਮੀਟਿੰਗ ਵਿੱਚ ਤਹਿਸੀਲ ਭਰ ਦੇ AEOs ਵੀ ਮੌਜੂਦ ਸਨ
ਤੇ ਮੋਨੀਟਰਿੰਗ ਅਫਸਰ ਨੂੰ ਵੀ ਸੱਦਿਆ ਗਿਆ ਸੀ। ਅੱਛਾ ਇਹ ਸ਼ਾਇਦ ਇਸ ਕਿਸਮ ਦੀ ਪਹਿਲੀ ਤੇ ਆਖਰੀ ਮੀਟਿੰਗ ਹੋਵੇਗੀ ਜਿਸ ਵਿੱਚ ਪ੍ਰਿੰਸੀਪਲ ਤੋਂ ਲੈ ਕੇ ਚੌਥੇ ਦਰਜੇ ਦੇ ਮੁਲਾਜ਼ਮ ਵੀ ਰਲੇ ਹੋਏ ਸਨ। ਸਾਰਿਆਂ ਦੀ ਇੱਕ ਹੀ ਸਲਾਹ ਸੀ ਕਿ ਕਦੀਰ ਚੀਮਾ ਨੂੰ ਆਪਣੀ ਤਹਿਸੀਲ ਦੀ ਟੀਚਰ ਯੂਨੀਅਨ ਦਾ ਫਰਜ਼ੀ ਸਦਰ ਬਣਾਉਣਾ ਹੈ। ਮੁਹੱਬਤ ਹੋ ਜਾਂਦੀ ਹੈ ਕਿਰਾਏ ਦੇ ਕਮਰਿਆਂ ਨਾਲ। ਕਿਰਾਏ ਦੇ ਕਮਰਾ ਜਦੋਂ ਛੱਡਣਾ ਪੈ ਜਾਵੇ ਉਹ ਵੇਲਾ ਬੜਾ ਹੀ ਔਖਾ ਲੱਗਦਾ ਹੈ। ਵਾਹ ਪਰ ਕੀ ਕਰੀਏ, ਮੁਹੱਬਤ ਹੋ ਜਾਂਦੀ ਹੈ। ਕੀ ਬਾਤ। ਕਮਰੇ ਦੇ ਪੁਰਾਣੇ ਪੀਲੇ ਬਲਬਾਂ ਨਾਲ ਤੇ ਉਹਨਾਂ ਕੰਧਾਂ ਨਾਲ ਜਿਨ੍ਹਾਂ ਉੱਤੇ ਬੇਧਿਆਨੇ ਕੁਝ ਸ਼ੇਰ ਲਿਖੇ ਹੋਵਣ ਜਾਂ ਫਿਰ ਐਵੇਂ ਹੀ ਕੋਈ ਟੀਰੀ ਟਾਰੇ ਪਾਏ ਹੋਵਣ ਤੇ ਰੋਜ਼ ਇਹ ਸਭ ਕੁਝ ਨਜ਼ਰ ਹੀ ਆਵੇ ਤੇ ਸੋਚਣਾ ਪੈਂਦਾ ਏ ਕਿ ਕੰਧਾਂ ਨੂੰ ਸਾਫ਼ ਕਰਨਾ ਹੈ। ਤੇ ਮਾਲਾ ਮਕਾਨ ਕਮਰਾ ਲੈਣ ਲੱਗਿਆ, ਵਾਪਸ ਲੈਣ ਲੱਗਿਆ ਕਲੀ ਦੇ ਪੈਸੇ ਵੀ ਕੱਟ ਲਵੇਗਾ, ਪਰ ਫਿਰ ਵੀ ਅਸੀਂ ਸਾਫ਼ ਨਹੀਂ ਕਰਦੇ। ਕੰਡਕਟਰ ਜਦੋਂ ਵੀ ਟਿਕਟਾਂ ਕੱਟਦਾ ਉਹਦੇ ਕੋਲੋਂ ਦੀ ਲੰਘਦਾ, ਦੂਜੀਆਂ ਸਵਾਰੀਆਂ ਤੋਂ ਅੱਖ ਬਚਾ ਕੇ ਹੌਲੀ ਜਿਹੀ ਕਿਤੇ ਨਾ ਕਿਤੇ ਚੁੰਡੀ ਵੱਢ ਜਾਂਦਾ ਜਾਂ ਜਾਣ ਬੁੱਝ ਕੇ ਪਾਸਾ ਮਾਰ ਜਾਂਦਾ। ਉਹ ਬਤੇਰਾ ਆਪਣੇ ਆਪ ਨੂੰ ਸੰਗੇੜ ਕੇ ਬਚਣ ਦੀ ਕੋਸ਼ਿਸ਼ ਕਰਦੀ, ਪਰ ਕੰਡਕਟਰ ਉਹਦੇ ਨਾਲੋਂ ਬਹੁਤਾ ਹੁਸ਼ਿਆਰ ਲੱਗਦਾ ਸੀ। ਇੱਕ ਵਾਰੀ ਜਦੋਂ ਉਹਨੇ ਕੰਡਕਟਰ ਨੂੰ ਘੂਰੀ ਵੱਟ ਕੇ ਬਾਜ਼ ਰਹਿਣ ਦਾ ਇਸ਼ਾਰਾ ਦਿੱਤਾ ਤੇ ਕੰਡਕਟਰ ਨੇ ਖੱਬੀ ਅੱਖ ਦਾ ਡਿੱਪਰ ਮਾਰ ਕੇ ਜਿਵੇਂ ਉਹਨੂੰ ਹੋਰ ਵੀ ਇਕੱਠਿਆਂ ਕਰ ਦਿੱਤਾ ਹੋਵੇ। ਇਲਾਕੇ ਵਿੱਚ ਇੱਕ ਹੀ ਪਹਾੜੀ ਸੀ। ਅੱਛਾ ਪਹਾੜੀ ਕਾਹਦੀ ਸੀ? ਅੱਲਾ ਦੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਸੀ। ਵਾਹ ਕੋਈ 2 ਕੁ ਮੀਲ ਦੀ ਚੜਾਈ ਸੀ ਜਿਹੜੀ ਹੌਲੀ ਹੌਲੀ ਉੱਚੀ ਹੁੰਦੀ ਹੋਈ ਕੋਈ 400 ਹੱਥੋਂ ਤਾਂ ਜਾ ਕੇ ਇੱਕ ਚੌੜੇ ਜਿਹੇ ਤਖਤੇ ਦਾ ਰੂਪ ਬਟਾ ਲੈਂਦੀ ਸੀ। ਅੱਛਾ ਨੇੜੇ ਤੇੜੇ ਦੇ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਇੱਥੇ ਬਹਿਣ ਲਈ ਕੁਝ ਖੜੇ ਤੇ ਬੱਚਿਆਂ ਲਈ ਘੂੜੇ ਲਾਏ ਹੋਏ ਸਨ। ਅੱਛਾ ਇੱਥੇ ਆ ਕੇ ਬਾਹਰ ਸਾਰੀ ਦੁਨੀਆ ਤੋਂ ਨੂੰ ਭੁੱਲ ਜਾਂਦੇ ਸਨ। ਅੱਛਾ ਮਾਸ਼ਾਅੱਲਾ। ਸਾਰੀ ਚੜਾਈ ਸਜਰੇ ਤੇ ਸਾਵੇ ਘਾਹ ਨਾਲ ਲੱਦੀ ਹੋਈ ਤੇ ਆਪ ਮੁਹਾਰੇ ਫੁੱਟਣ ਵਾਲੇ ਰੰਗ ਬਰੰਗੇ ਫੁੱਲਾਂ ਨਾਲ ਪਰੁੱਚੀ ਹੋਈ ਸਭਨਾਂ ਦਿਲਾਂ ਨੂੰ ਆਪਣੇ ਵੱਲ ਖਿੱਚ ਲਾਈ ਰੱਖਦੀ ਸੀ। ਸਮਾਂ ਸਜਰੀ ਸਵੇਰ ਦਾ ਸੀ। ਆਪਣੇ ਪਿੰਡੋਂ ਸ਼ਹਿਰ ਵੱਲੇ ਮੈਂ ਕਾਲਜ ਪੜ੍ਹਨ ਜਾ ਰਿਹਾ ਸਾਂ। ਕਰਮਾਬਾਦ ਵਿੱਚੋਂ ਲੰਘਦਿਆਂ ਨਿਤ ਵਾਂਗ ਸੱਜੇ ਪਾਸੇ ਜਗਤ ਜਾਣੇ ਪੱਤਰਕਾਰ ਦੀ ਢੇਰੀ ਵੱਲ ਮੈਂ ਦੂਰੋਂ ਝਾਤ ਪਾਈ। ਅਸਲੋਂ ਉਸ ਵੇਲੇ ਸਾਹਮਣਿਓਂ ਇੱਕ ਝੌਲਾ ਜਿਹਾ ਪਿਆ। ਤੁਰਤ ਬ੍ਰੇਕ ਲਾਉਂਦਿਆਂ ਸਿਰ ਸਿੱਧਾ ਕੀਤਾ, ਢਿੱਲ ਪਰ ਫੇਰ ਵੀ ਹੋ ਗਈ। ਬਾਈਸਿਕਲ ਇੱਕਦਮ ਅੱਗੇ ਆਈ ਬੀਬੀ ਵਿੱਚ ਜਾ ਵੱਜਾ। ਉਹ ਸੜਕ ਤੇ ਢਹਿ ਪਈ ਤੇ ਮੈਂ ਵੀ ਸਾਈਕਲ ਤੋਂ ਡਿੱਗਦਾ ਬਚਿਆ। ਚੰਗੇ ਮੰਦੇ ਬੋਲਾਂ ਦੀ ਆਸ ਕਰਦਿਆਂ ਤੇ ਡਰਦਿਆਂ ਮੈਂ ਇੱਕ ਬਾਂਹ ਨਾਲ ਬੀਬੀ ਨੂੰ ਸੜਕ ਤੋਂ ਉਠਾਉਣ ਦਾ ਆਸਰਾ ਕਰਾਇਆ। ਕਾਲੀ ਰਾਤ ਬਛੋੜੇ ਵਾਲੀ ਉੱਤੇ ਗੁਜ਼ਰੇ ਸੈ ਵਰਿਆਂ ਦੀ ਕੌਣ ਲਿਆਵੇ ਖਬਰ ਮੁਹੰਮਦ ਸਜਣਾ ਦੂਰ ਗਿਆ ਉਚੇਚੇ ਪਰੋਣਿਆਂ ਦਾ ਆਖਣਾ ਸੀ ਕਿ ਅੱਜ ਦਾ ਲਿਖਾਰੀ ਕਹਾਣੀ ਨੂੰ ਜਿਵੇਂ ਅਗਾਂਹ ਵਧਾ ਰਿਹਾ ਹੈ, ਇਹਨੂੰ ਵੇਖਦਿਆਂ ਇਹ ਆਖਿਆ ਜਾ ਸਕਦਾ ਹੈ ਕਿ ਪੰਜਾਬੀ ਕਹਾਣੀ ਦਾ ਮੁਸਤਕਬਲ ਰੋਸ਼ਨ ਹੈ। ਇੱਕ ਤੇ ਆਪਣੇ ਬਜ਼ੁਰਗਾਂ ਦੀ ਜਿਹੜੀ ਹੈ ਸਾਡੀ ਰੀਤ ਉਹਨੂੰ ਅਸਾਂ ਜ਼ਿੰਦਾ ਰੱਖਣਾ ਹੈ ਕਿ ਪੰਜਾਬੀ ਕਹਾਣੀ ਇੱਕ ਐਸੀ ਮਜ਼ਬੂਤ ਸਾਡੀਆਂ ਭਾਵੇਂ ਉਹ ਹਵਾਤੀ ਨਮਾਈਆਂ ਹੁਣ ਉਹਨਾਂ ਤੂੰ ਚੱਲੀ ਆਈ ਚਿੜੀ ਕਾਂ ਦੀ ਕਹਾਣੀ ਮੁਖਤਲਿਫ ਕਹਾਣੀਆਂ ਜਿਹੜੀਆਂ ਸਨ, ਜਿਹੜਾ ਇੱਕ ਤਾਲੀਮ ਦਾ ਸਿਲਸਿਲਾ ਸੀ, ਉਹ ਕਈ ਸਦੀਆਂ ਤੱਕ ਹਜ਼ਾਰਾਂ ਸਾਲਾਂ ਤੱਕ ਸਾਡੀਆਂ ਮਾਈਆਂ ਨੇ ਸਾਨੂੰ ਪੰਜਾਬੀ ਸਿਖਾਈ ਹੈ। ਉਹਨਾਂ ਦੀ ਵਜ੍ਹਾ ਨਾਲ ਜ਼ਿੰਦਾ ਹੋਈ। ਯਾਨੀ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜਾ ਕਹਾਣੀ ਦਾ ਸਿਲਸਿਲਾ ਹੁੰਦਾ ਸੀ ਤੇ ਹੁਣ ਆਲਮੀ ਸਤਹ ਤੱਕ ਵੀ ਅੱਲਾ ਦੇ ਫਜ਼ਲ ਨਾਲ ਇਹ ਇੱਕ ਮੰਜ਼ੂਰੀ ਸਾਨੂੰ ਮਿਲ ਗਈ ਹੈ ਔਰ ਇਹ ਪੂਰੀ ਦੁਨੀਆ ਵਿੱਚ ਜਿਹੜਾ ਇਹਨੂੰ ਅਸੀਂ ਕਹਿ ਲਓ ਕਿ ਸ਼ੇਅਰ ਕਰਨੇ ਆ, ਸਾਂਝੇ ਕਰਨੇ ਆ, ਜਿਹੜਾ ਵੀ ਕਿਸੇ ਵੀ ਜਗ੍ਹਾ ਅਸੀਂ ਕਹਾਣੀ ਦਰਬਾਰ ਕਰਨੇ ਆ। ਇਹ ਸ਼ਾਨਦਾਰ ਇਕੱਠ ਆਪਣੇ ਮਿਆਰ ਤੇ ਤਖਲੀਕ ਭਾਰੋਂ ਲੰਮੇ ਵੇਲੇ ਤੱਕ ਯਾਦ ਰੱਖਿਆ ਜਾਵੇਗਾ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਸ਼ੇਖੂਪੁਰਾ।